हाँ जी, सत श्री अकाल हनेक भाजी। होर सब ठीक ठाक, घर परिवार वधिया जी। हाँ जी भाजी, मैं हरमन दोहा कतर तो गल कर रहा। लास्ट 2019 ਦੇ ਵਿੱਚ ਮੈਂ ਇੱਥੇ ਆਇਆ ਸੀਗਾ ਤੇ ਨਵੰਬਰ ਦੇ ਵਿੱਚ ਤੇ ਤੁਹਾਡੀ ਵੀਡੀਓਜ਼ ਦੇਖਦੇ ਸੀਗੇ। 2016 ਤੋਂ ਤੁਹਾਡੇ ਨਾਲ ਜੁੜਿਆ ਹੋਇਆ, WhatsApp ਗਰੁੱਪ 'ਚ ਸੀਗਾ ਪਹਿਲਾਂ, ਫਿਰ ਟੈਲੀਗ੍ਰਾਮ 'ਤੇ ਤੁਸੀਂ ਐਡ ਕਰਿਆ ਤੇ ਤੁਹਾਡੇ ਗਾਈਡੈਂਸ ਦੇ ਸਦਕੇ ਇੱਥੇ ਆਇਆ ਸੀਗਾ। ਤੇ ਮੇਰੀ ਜਿਹੜੀ ਸੀਗੇ ਜਦੋਂ ਮੈਂ ਸੀਗਾ 2019 ਦੇ ਵਿੱਚ ਏਜ ਘੱਟ ਹੋਣ ਦੇ ਕਰਕੇ ਮੈਂ ਲਾਈਟ ਡਰਾਈਵਰ ਦਾ ਲਾਇਸੈਂਸ ਬਣਾ ਕੇ ਤੇ ਹੁਣ ਮੈਂ ਆਪਣਾ ਲਾਈਟ ਲਾਇਸੈਂਸ ਤੇ ਆਪਣਾ 5 ਟਨ ਦੀ ਪਿਕਅਪ ਚਲਾ ਰਿਹਾ ਇੱਥੇ। ਤੇ ਆਈ ਹੋਪ ਹੁਣ ਫੈਬਰਵਰੀ ਵਿੱਚ ਏਜ ਆਪਣੀ 21 ਪੂਰੀ ਹੋ ਜਾਏਗੀ ਤੇ ਫਿਰ ਆਪਾਂ ਟ੍ਰੇਲਰ ਦਾ ਲਾਇਸੈਂਸ ਬਣਾ ਕੇ ਅੱਗੇ ਤੁਹਾਡੇ ਦੱਸੇ ਹੋਏ ਰਸਤੇ 'ਤੇ ਜ਼ਰੂਰ ਚੱਲਾਂਗੇ। ਤੇ ਮੈਂ ਭਾਜੀ ਇਹ ਵੀਡੀਓ ਬਣਾ ਰਿਹਾ ਸੀਗਾ ਤਾਂ ਕਰਕੇ ਸਾਡੇ ਗਰੁੱਪ ਦੇ ਵਿੱਚ ਬਹੁਤ ਵੀਰਾਂ ਦੇ ਇਨਕੁਆਇਰੀਜ਼ ਆਉਂਦੀਆਂ ਨੇ ਕੋਈ ਲਾਇਸੈਂਸ ਦਾ ਕੀ ਪ੍ਰੋਸੈਸ ਹੈ ਤੇ ਕਿੰਨੇ ਕੁ ਪੈਸੇ ਲੱਗਦੇ ਨੇ। ਤੇ ਕਿਉਂਕਿ ਹੁਣ ਥੋੜ੍ਹੀਆਂ ਜਿਹੀਆਂ ਫੀਸ ਦੇ ਵਿੱਚ ਚੇਂਜਸ ਹੋਏ ਨੇ, ਸੋ ਉਹਦੇ ਕਰਕੇ ਮੈਂ ਸੋਚਿਆ ਵੀ ਇੱਕ ਵੀਡੀਓ ਬਣਾ ਦਿੰਦਾ। ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਗੱਲ, ਬਟ ਉਦੋਂ ਟਾਈਮ ਜਿਹਾ ਨਹੀਂ ਸੀ ਮਿਲਿਆ। ਤੇ ਹੁਣ ਭਾਜੀ ਇਸ ਤਰੀਕੇ ਨਾਲ ਵੀ ਇੱਥੇ ਲਾਇਸੈਂਸ ਭਾਜੀ ਇੱਥੇ 3 ਤਰੀਕੇ ਨਾਲ ਬਣਦੇ ਨੇ, ਮਤਲਬ 3 ਵੇ ਨੇ ਇੱਥੇ ਲਾਇਸੈਂਸ ਬਣਾਉਣ ਦੇ ਉੱਤੇ। ਤੇ ਫਸਟ ਜਿਹੜੇ ਵੀ ਵੀਰਾਂ ਨੇ ਇੰਡੀਆ ਤੋਂ ਆਉਣਾ, ਜੇ ਕਿਸੇ ਦਾ ਬਜਟ ਘੱਟ ਆ ਤੇ ਉਹ ਆਪਣਾ ਇੱਥੇ ਹਾਫ ਸਕੂਲ ਦੀ ਫਾਈਲ ਓਪਨ ਕਰਵਾ ਸਕਦਾ। ਤੇ ਹਾਫ ਸਕੂਲ ਦੇ ਵਿੱਚ ਆਲਮੋਸਟ 3500 ਰਿਆਲ ਕਰੀਬ ਇੰਡੀਆ ਦਾ 70,000 ਲੱਗੂਗਾ। ਬਟ ਉਹਦੇ ਵਿੱਚ ਰਿਕੁਆਇਰਮੈਂਟ ਇਹ ਹੈ ਵੀ ਤੁਹਾਡੇ ਕੋਲ ਲਾਇਸੈਂਸ ਇੰਡੀਆ ਦਾ ਹੋਣਾ ਚਾਹੀਦਾ, ਹੈਵੀ ਲਾਇਸੈਂਸ ਹੋਣਾ ਚਾਹੀਦਾ ਐਂਡ ਓਰੀਜਨਲ ਹੋਣਾ ਚਾਹੀਦਾ, ਡੁਪਲੀਕੇਟ ਨਹੀਂ ਹੋਣਾ ਚਾਹੀਦਾ। ਤੇ ਉਹ ਤੁਹਾਡਾ ਲਾਇਸੈਂਸ ਇੱਥੇ ਅਥਾਰਟੀ ਚੈੱਕ ਕਰੂਗੀ, ਉਸ ਤੋਂ ਬਾਅਦ ਤੁਹਾਡੀ ਹਾਫ ਸਕੂਲ ਦੀ ਫਾਈਲ ਓਪਨ ਹੋ ਜੂਗੀ। ਤੇ ਜਦੋਂ ਤੁਸੀਂ ਫਾਈਲ ਓਪਨ ਕਰਾਉਂਦੇ ਹੋ ਤੇ ਤੁਹਾਨੂੰ ਜਿਹੜਾ ਸਿਗਨਲ ਟੈਸਟ ਜਿਹੜਾ ਹੁੰਦਾ ਇੱਕ ਪਹਿਲਾਂ ਉਹ ਮਿਲੂਗਾ। ਇੱਕ ਟੈਸਟ ਤੁਹਾਨੂੰ ਉਹਦੇ ਵਿੱਚ ਇਨਕਲੂਡ ਹੁੰਦਾ ਤੁਹਾਡੀ ਫੀਸ ਦੇ ਵਿੱਚ। ਤੇ ਇਨ ਕੇਸ ਅਗਰ ਤੁਸੀਂ ਟੈਸਟ ਉਹ ਨਹੀਂ ਪਾਸ ਕਰਦੇ, ਕਿਉਂਕਿ ਹੁਣ ਰੀਸੈਂਟਲੀ ਸਿਗਨਲ ਟੈਸਟ ਦੀ ਜਗ੍ਹਾ ਉਹਨਾਂ ਨੇ ਮੌਕ ਟੈਸਟ ਕਰ ਦਿੱਤਾ ਗਿਆ। ਉਹ ਮੌਕ ਟੈਸਟ ਡਿਫਰੈਂਟ ਹੁੰਦਾ ਥੋੜ੍ਹਾ, ਤੇ ਉਹ ਵੀ ਈਜ਼ੀ ਆ, ਕੋਈ ਜ਼ਿਆਦਾ ਔਖਾ ਨਹੀਂ ਹੈ, ਬਟ ਕਈ ਵੀਰਾਂ ਨੂੰ ਥੋੜ੍ਹਾ ਮੁਸ਼ਕਿਲ ਲੱਗਦਾ। ਸੋ ਅਗਰ ਤੁਸੀਂ ਉਹਦੇ ਵਿੱਚ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ 50 ਰਿਆਲ ਜਿਹੜੇ ਆ ਉਹ ਪੇ ਕਰਕੇ ਦੁਬਾਰਾ ਟੈਸਟ ਤੁਸੀਂ ਜਿਹੜਾ ਆ ਆਪਣਾ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਤੁਹਾਡਾ ਭਾਜੀ ਪਾਰਕਿੰਗ ਦੇ ਤੁਹਾਡੀ ਕਲਾਸਿਸ ਲੱਗਦੀਆਂ ਨੇ ਟ੍ਰੇਲਰ ਦੀਆਂ। ਤੇ ਪਾਰਕਿੰਗ ਦੀਆਂ ਕਲਾਸਿਸ ਦੇ ਵਿੱਚ ਉਹਦੇ ਵਿੱਚ ਵੀ ਤੁਹਾਨੂੰ ਇੱਕ ਅਟੈਂਪਟ ਮਿਲਦਾ, ਇੱਕ ਅਟੈਂਪਟ ਦੇ ਵਿੱਚ ਤੁਸੀਂ ਪਾਸ ਕਰਨਾ ਹੁੰਦਾ। ਤੇ ਅਗਰ ਤੁਸੀਂ ਫੇਲ ਕਰ ਦਿੰਦੇ ਹੋ ਤੇ ਉਹਦੇ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆ, 50 ਰਿਆਲ ਤੁਸੀਂ ਦੇ ਕੇ ਦੁਬਾਰਾ ਜਿਹੜਾ ਤੁਸੀਂ ਕਰ ਸਕਦੇ ਹੋ ਐਡਮਿਸ਼ਨ ਆਪਣੇ ਟੈਸਟ ਦੁਬਾਰਾ ਪਵਾ ਸਕਦੇ ਹੋ। ਤੇ ਮੇਨ ਬਾਅਦ ਵਿੱਚ ਆ ਜਾਂਦੀ ਆ ਜਦੋਂ ਤੁਸੀਂ ਰੋਡ ਦੇ ਟੈਸਟ ਦੇਣਾ। ਰੋਡ ਦੇ ਟੈਸਟ ਵਿੱਚ ਤੁਹਾਨੂੰ 2 ਹੀ ਟੈਸਟ ਮਿਲਦੇ ਨੇ, ਉਸ ਤੋਂ ਇਲਾਵਾ ਤੁਹਾਨੂੰ ਟੈਸਟ ਨਹੀਂ ਮਿਲਦੇ। ਅਗਰ ਤੁਸੀਂ ਦੋਵੇਂ ਟੈਸਟ ਫੇਲ ਕਰ ਦਿੰਦੇ ਹੋ ਤਾਂ ਤੁਹਾਨੂੰ ਦੁਬਾਰਾ ਸਕੂਲ ਭਰਨਾ ਪੈਂਦਾ ਆ, ਜੋ ਕਿ ਹਾਫ ਸਕੂਲ ਆਲਮੋਸਟ 3500 ਰਿਆਲ ਲੱਗ ਜਾਂਦਾ। ਤੇ ਜਿਹੜੀ ਮੇਨ ਚੀਜ਼ ਇੱਕ ਮੈਂ ਕਹਿਣੀ ਚਾਹੁੰਦਾ ਸੀ ਸਾਰੇ ਵੀਰਾਂ ਨੂੰ ਕਿ ਹਾਫ ਸਕੂਲ ਦੇ ਉੱਤੇ ਇੱਥੇ ਨਾ ਆਓ, ਕਿਉਂਕਿ ਹਾਫ ਸਕੂਲ ਦੇ ਉੱਤੇ ਜਿਹੜਾ ਸਕਸੈਸ ਰੇਟ ਆ ਬਹੁਤ ਘੱਟ ਆ। ਹਾਫ ਸਕੂਲ 'ਤੇ ਥੋੜ੍ਹੀ ਕਿਤੇ ਪਾਸ ਨਹੀਂ ਕਰਦੇ ਕਿਸੇ ਨੂੰ। ਹਾਂ, ਕਿਸੇ ਕੋਲ ਕਿਸੇ ਗਲਫ ਕੰਟਰੀ ਦਾ ਲਾਇਸੈਂਸ ਹੈਗਾ ਉਹਨੂੰ ਫਿਰ ਵੀ ਕਰ ਦਿੰਦੇ ਆ, ਬਟ ਇੰਡੀਅਨ ਲਾਇਸੈਂਸ ਦੇ ਉੱਤੇ ਬਹੁਤ ਰੇਅਰ ਚਾਂਸ ਆ ਕੋਈ ਵਧੀਆ ਪੁਲਿਸ ਜਿਹੜਾ ਆ ਜੂਗਾ, ਪੁਲਿਸ ਵਾਲਾ ਸ਼ੁਰਤਾ ਚੰਗਾ ਆ ਜੂਗਾ ਤੇ ਤੁਹਾਨੂੰ ਪਾਸ ਕਰੂਗਾ, ਅਦਰਵਾਈਜ਼ ਨਹੀਂ ਕਰੂਗਾ। ਐਂਡ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਰੈਕਮੈਂਡ ਕਰਾਂਗਾ ਵੀ ਜਿਨ੍ਹਾਂ ਨੂੰ ਤੇ ਜਿਨ੍ਹਾਂ ਦੀ ਡਰਾਈਵਿੰਗ ਸਕਿੱਲ ਥੋੜ੍ਹੀ ਠੀਕ ਆ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਮੈਂ ਵਧੀਆ ਚਲਾ ਲਾਂਗਾ ਗੱਡੀ, ਉਹ ਇੱਥੇ ਫੁੱਲ ਸਕੂਲ ਜੁਆਇਨ ਕਰ ਸਕਦੇ ਆ। ਫੁੱਲ ਸਕੂਲ ਦਾ ਇੱਥੇ ਖਰਚਾ ਆਲਮੋਸਟ 1 ਲੱਖ ਰੁਪਈਆ ਇੰਡੀਆ ਦਾ ਆ ਜਾਂਦਾ, 5000 ਰਿਆਲ। ਤੇ ਉਹਦੇ ਵਿੱਚ ਆਲਮੋਸਟ ਸਭ ਕੁਛ ਹੀ ਸੇਮ ਆ, ਤੁਹਾਨੂੰ ਪਾਰਕਿੰਗ ਵੀ ਇੱਕੋ ਮਿਲਦੀ ਆ, ਥਿਊਰੀ ਟੈਸਟ ਦਾ ਵੀ ਇੱਕੋ ਟੈਸਟ ਮਿਲਦਾ ਤੇ ਰੋਡ ਦਾ ਵੀ ਦੋਵੇਂ ਟੈਸਟ ਮਿਲਦੇ ਆ, 2 ਟੈਸਟ ਮਿਲਦੇ ਆ। ਬਟ ਡਿਫਰੈਂਸ ਇਹਨਾਂ ਹਾਫ ਸਕੂਲ ਦੇ ਵਿੱਚ ਤੁਹਾਨੂੰ ਸਿਰਫ 10-10 ਕਲਾਸਾਂ ਮਿਲਦੀਆਂ ਨੇ ਪਾਰਕਿੰਗ ਦੀਆਂ ਅਤੇ ਰੋਡ ਦੀਆਂ, ਤੇ ਫੁੱਲ ਸਕੂਲ ਦੇ ਵਿੱਚ 20-20 ਕਲਾਸਾਂ ਮਿਲਦੀਆਂ ਨੇ। ਤੇ ਉਹਦਾ ਖਰਚਾ ਆਲਮੋਸਟ 5000 ਰਿਆਲ ਤੁਹਾਨੂੰ ਆਲਰੇਡੀ ਦੱਸਤਾ। ਤੇ ਉਹਦੇ ਵਿੱਚ ਪਾਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ, ਮੈਂ ਘੱਟ ਕਹਿ ਦਿੱਤਾ ਸੌਰੀ। ਤੇ ਉਹਦੇ ਵਿੱਚ ਪਾਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ, ਅਗਰ ਤੁਸੀਂ ਕੋਈ ਗਲਤੀ ਨਹੀਂ ਕਰਦੇ ਤੁਸੀਂ ਪਾਸ ਹੋ ਸਕਦੇ ਹੋ ਈਜ਼ੀਲੀ। ਬਟ ਮੇਨ ਕੌਨਫੀਡੈਂਸ ਨਾਲ ਤੁਸੀਂ ਗੱਡੀ ਚਲਾਓ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਤੇ ਅਗਰ ਕਿਸੇ ਨੂੰ ਲੱਗਦਾ ਵੀ ਹਾਂ ਮੈਂ ਇੰਡੀਆ 'ਚ ਨਹੀਂ ਚਲਾਈ ਅਤੇ ਮੈਨੂੰ ਥੋੜ੍ਹੀ ਪ੍ਰੋਬਲਮ ਆ ਸਕਦੀ ਹੈ, ਤੇ ਉਹ ਇੱਥੇ ਇੱਕ ਅਲਖੈਬਰਾ ਸਕੂਲ ਆ, ਪ੍ਰਾਈਵੇਟ ਸਕੂਲ ਆ, ਬਹੁਤ ਫੇਮਸ ਸਕੂਲ ਆ ਇੱਥੇ ਦੋਹਾ ਕਤਰ ਦੇ ਵਿੱਚ।
ਤੇ ਉੱਥੇ ਆਲਮੋਸਟ 1,60,000 ਲੱਗੂਗਾ ਤੁਹਾਡਾ। ਉਹਦੇ ਵਿੱਚ ਤੁਸੀਂ ਆਪਣਾ ਕਿ ਟੈਸਟ ਦੇ ਸਕਦੇ ਹੋ। ਤੇ ਉਹਦੇ ਵਿੱਚ ਇਹ ਹੁੰਦਾ ਕਿ ਜਿੰਨਾ ਚਿਰ ਤੁਸੀਂ ਪਾਸ ਨਹੀਂ ਹੁੰਦੇ ਤੁਸੀਂ ਸਕੂਲ 'ਚ ਹੀ ਰਹਿਣਾ, ਤੁਹਾਨੂੰ ਕੋਈ ਐਕਸਟਰਾ ਪੈਸਾ ਪੇ ਕਰਨ ਦੀ ਜ਼ਰੂਰਤ ਨਹੀਂ ਹੈ। ਚਾਹੇ ਤੁਸੀਂ ਸਿਗਨਲ 20 ਵਾਰੀ ਫੇਲ ਕਰੋ, ਚਾਹੇ ਤੁਸੀਂ ਪਾਰਕਿੰਗ 20 ਵਾਰੀ ਫੇਲ ਕਰ ਦਿਓ, ਉਹ ਮੈਟਰ ਨਹੀਂ ਕਰਦੀ। ਉਹ ਤੁਸੀਂ ਜਿੰਨਾ ਚਿਰ ਤੁਹਾਡਾ ਸਕੂਲ ਤੁਸੀਂ ਫੀਸ ਪੇ ਕੀਤੀ ਹੋਈ ਆ ਉਹ ਤੁਹਾਨੂੰ ਕੁਝ ਕਹਿ ਨਹੀਂ ਸਕਦੇ। ਰੋਡ ਦੇ ਉੱਤੇ ਵੀ ਅਨਲਿਮਿਟਿਡ ਟਰਾਈ ਹੁੰਦੀ ਹੈ ਤੁਹਾਡੀ। ਜਦੋਂ ਤੱਕ ਤੁਸੀਂ ਪਾਸ ਨਹੀਂ ਹੁੰਦੇ ਤੁਸੀਂ 1 ਰੁਪਿਆ ਹੋਰ ਨਹੀਂ ਦੇਣਾ, ਚਾਹੇ ਤੁਹਾਨੂੰ 2 ਮਹੀਨੇ ਲੱਗਣ 6 ਮਹੀਨੇ ਲੱਗਣ। ਤੇ ਉਹ ਸਕੂਲ ਦੀ ਹੈਡਿਕ ਹੈ। ਤੇ ਬਸ ਇਹ ਆ ਵੀ ਇਹਦਾ ਇੱਕ ਨੁਕਸਾਨ ਆ ਜਿਹੜਾ ਅਨਲਿਮਿਟਿਡ ਸਕੂਲ ਆ, ਇਹਦੇ ਵਿੱਚ ਇਹ ਨੁਕਸਾਨ ਆ ਵੀ ਇਹਦੇ ਵਿੱਚ ਜਿਹੜੀ ਆ ਵੇਟਿੰਗ ਜ਼ਿਆਦਾ ਪੈ ਜਾਂਦੀ ਹੈ, ਵੇਟਿੰਗ ਕਾਫੀ ਪੈ ਜਾਂਦੀ ਹੈ। ਤੇ ਕਈ ਵਾਰ ਕੋਈ ਕਿਸਮਤ ਵਾਲਾ ਹੋਊਗਾ ਜਿਹਦਾ ਲਾਇਸੈਂਸ ਈਜ਼ੀਲੀ ਬਣ ਜਾਂਦਾ, ਇਹਦੇ ਵਿੱਚ ਛੇਤੀ ਵੀ ਬਣਦੇ ਨੇ। ਕਈਆਂ ਦਾ, ਮੇਰੇ ਰੂਮਮੇਟ ਦਾ 1.25 ਮਹੀਨੇ ਦੇ ਵਿੱਚ ਬਣ ਗਿਆ ਸੀ ਲਾਇਸੈਂਸ। ਉੱਥੇ ਕਿਉਂਕਿ ਇਹ ਸਿਸਟਮ ਨਹੀਂ ਹੈਗਾ ਵੀ ਤੁਸੀਂ ਕਲਾਸਿਸ ਪੂਰੀਆਂ ਕਰਨੀਆਂ, ਜਦੋਂ ਤੁਸੀਂ ਗੱਡੀ ਸਹੀ ਚਲਾਉਣ ਲੱਗ ਪਏ ਤੁਹਾਡਾ ਟੈਸਟ ਪਾ ਦਿੰਦੇ ਹੋ। ਤੇ ਹੁਣ ਇਸ ਟਾਈਮ ਦੇ ਵਿੱਚ ਅਗਰ ਕੋਈ ਇੱਥੇ ਐਡਮਿਸ਼ਨ ਲੈਂਦਾ ਤੇ ਉਹਨੂੰ ਵੇਟਿੰਗ ਘੱਟੋ ਘੱਟ ਇਹਦਾ ਲਾਇਸੈਂਸ 4 ਤੋਂ 5 ਮਹੀਨੇ ਦੇ ਵਿੱਚ ਬਣ ਰਿਹਾ। ਤੇ ਸੋ ਇਹ ਸੀਗੀ ਇੱਕ ਇਨਫੋਰਮੇਸ਼ਨ ਹੈਵੀ ਲਾਇਸੈਂਸ ਦੇ ਉੱਤੇ। ਤੇ ਇੱਕ ਮੈਂ ਵੀਡੀਓ ਜ਼ਰੂਰ ਨੈਕਸਟ ਲਾਈਟ ਲਾਇਸੈਂਸ 'ਤੇ ਵੀ ਪਾ ਦੂੰਗਾ, ਕਿਉਂਕਿ ਮੈਂ ਲਾਈਟ ਲਾਇਸੈਂਸ ਬਣਾਇਆ ਸੀਗਾ। ਆਲਮੋਸਟ ਸਾਰਾ ਉਹ ਵੀ ਸੇਮ ਹੀ ਆ, ਬਸ ਉਹਦੇ ਵਿੱਚ ਫੀਸ ਦਾ ਥੋੜ੍ਹਾ ਜਿਹਾ ਫਰਕ ਆ, ਫੀਸ ਡਿਫਰੈਂਸ ਉਹਦੇ ਵਿੱਚ। ਤੇ ਆਹ ਵੀਡੀਓ ਸੀਗੀ। ਤੇ ਜਿਹੜੇ ਕਿਸੇ ਵੀਰ ਨੂੰ ਕੋਈ ਵੀ ਕੁਐਰੀ ਹੈਗੀ ਆ ਦੋਹਾ ਕਤਰ ਦੇ ਬਾਰੇ, ਤੇ ਮੈਂ ਭਾਜੀ ਦੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਐਡ ਹੈਗਾ। ਤੇ ਮੈਂ ਆਪਣਾ ਨੰਬਰ ਵੀ ਦੇ ਦਿੰਦਾ ਭਾਜੀ ਨੂੰ, ਭਾਜੀ ਵੀਡੀਓ ਵਿੱਚ ਐਡ ਕਰ ਦੇਣਗੇ। ਤੇ ਤੁਸੀਂ ਮੈਨੂੰ ਕਿਸੇ ਟਾਈਮ ਦੀ ਕੁਐਰੀ ਤੁਹਾਡੀ ਜੋ ਵੀ ਹੈਗੀ ਆ, ਮੈਨੂੰ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਆ ਮੈਂ ਜ਼ਰੂਰ ਸ਼ੇਅਰ ਕਰਾਂਗਾ। ਤੇ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ। ਤੇ ਓਕੇ ਜੀ, ਸਤਿ ਸ਼੍ਰੀ ਅਕਾਲ ਹਰਮੀਤ ਭਾਜੀ, ਸਤਿ ਸ਼੍ਰੀ ਅਕਾਲ ਸਭ ਵੀਰਾਂ ਨੂੰ।